ਤੇ ਸੋ ਜਿੱਦਾਂ ਹੁਣ ਤੁਸੀਂ ਇਹ ਜ਼ਿਕਰ ਕੀਤਾ ਵੀ ਕੰਮ ਥੋੜ੍ਹਾ ਜਿਹਾ ਔਖਾ, ਤੁਸੀਂ ਕਿਹਾ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਸੀਗੀ। ਸੋ ਉਹ ਫਿਰ ਉਸੇ ਤਰੀਕੇ ਦੇ ਨਾਲ ਹੀ ਚੱਲਦਾ ਆ ਰਿਹਾ ਹੈ ਅਜੇ, ਜਾਂ ਕੁਛ ਉਸ ਦੇ ਵਿੱਚ ਤਬਦੀਲੀਆਂ ਵੀ ਜਿਹੜੀਆਂ ਉਹ ਹੋਈਆਂ ਆ, ਉਹ ਪਾਲਿਸੀਜ਼ ਦੇ ਵਿੱਚ ਫਿਰ ਕੋਈ ਤਬਦੀਲੀ ਆਈ ਹੈ? ਸੋ ਬਾਈਡਨ ਸਰਕਾਰ ਨੇ ਤਾਂ ਜਿਹੜੀ ਉਹ ਵਾਲੀ ਪਾਲਿਸੀ ਸੀਗੀਆਂ, ਉਹ ਤਾਂ ਬਾਈਡਨ ਸਰਕਾਰ ਨੇ ਤਾਂ ਕਿਹਾ ਉਹਨਾਂ ਨੇ ਸਾਰੀਆਂ ਆਲਮੋਸਟ ਕੈਂਸਲ ਕਰਤੀਆਂ ਕਿ ਕੋਈ ਵੀ ਜਿਹੜੀ ਪਾਲਿਸੀ ਸੀਗੀ ਉਹ MPP ਵਗੈਰਾ ਸਾਰੇ ਉਹ ਹਟਾਤੇ, ਕਿਉਂਕਿ ਬਾਈਡਨ ਜਿਹੜੀ ਸਰਕਾਰ ਸੀ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਕਿ ਲੋਕੀ ਵੱਧ ਤੋਂ ਵੱਧ ਆਉਣ, ਬਿਆਨ ਵੀ ਨਹੀਂ ਲੋਕਾਂ ਦੇ ਲਏ। ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਸੀਗੇ ਉਹ ਐਂਟਰ ਹੋ ਗਏ ਬਾਈਡਨ ਕਾਰਜਕਾਲ ਦੇ ਵਿੱਚ। ਪਰ ਜਿਹੜਾ ਫਰਮ ਰੀਸੈਟਲਮੈਂਟ ਬਾਰੇ ਇਹ ਲਾਅ ਇੱਕ ਰਾਈਟ, ਇਹ ਜਿਹੜਾ ਰਿਫਿਊਜੀ ਲਾਅ ਦਾ ਪਾਰਟ 1940 ਤੋਂ ਹੀ ਹੈਗਾ ਫਰਮ ਰੀਸੈਟਲਮੈਂਟ, ਤੇ 1971 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀਗਾ ਫਰਮ ਰੀਸੈਟਲਮੈਂਟ ਦਾ ਐਡਾ। 1971 ਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਫਰਮ ਰੀਸੈਟਲਮੈਂਟ ਆ ਇੱਕ ਸਟੈਚੂਟਰੀ ਬਾਰ ਨਹੀਂ ਹੈਗੀ, ਮਤਲਬ ਇਹ ਕਾਨੂੰਨੀ ਹੈਗਾ। ਹਾਊਐਵਰ ਜਿਹੜਾ ਵੀ ਬੰਦਾ ਆ ਰਿਹਾ ਆਪਾਂ ਉਹਦੇ ਦੇਖਣਾ ਕਿ ਕਿਸੇ ਹੋਰ ਕੰਟਰੀ ਦੇ ਵਿੱਚ ਉਹ ਪੱਕਾ ਸੀਗਾ ਕਿ ਨਹੀਂ ਸੀਗਾ। ਸੋ ਇਹਦਾ ਜਿਹੜਾ ਜ਼ਿਕਰ ਆ ਫਰਮ ਰੀਸੈਟਲਮੈਂਟ ਦਾ 1940 ਫਿਰ 1971 ਚ ਇਹਦਾ ਕੇਸ ਸੁਪਰੀਮ ਕੋਰਟ ਤੱਕ ਗਿਆ, ਤੇ ਉਦੋਂ ਵੀ ਮੰਨ ਲਓ ਕਿ ਇਹ ਸਾਰੀ ਫਾਈਟ ਜਿਹੜੀ ਸੀਗੀ ਚੱਲਦੀ ਸੀਗੀ। ਫਿਰ ਉਸ ਤੋਂ ਬਾਅਦ ਜੀ 1980 ਦੇ ਵਿੱਚ ਰਿਫਿਊਜੀ ਐਕਟ ਆਇਆ। ਸੈਟਲਮੈਂਟ ਨੇ ਰਿਫਿਊਜੀ ਐਕਟ ਜਿਹੜਾ ਸੀਗਾ ਇਹਨੇ ਕੀ ਕੀਤਾ ਕਿ ਫਰਮ ਰੀਸੈਟਲਮੈਂਟ ਵਾਲੇ ਨੂੰ ਜਿਹੜੇ ਰਿਫਿਊਜੀ ਆਉਂਦੇ ਆ, ਅਸਾਈਲੀ ਹੁੰਦੇ ਆ, ਜਿਹੜੇ ਇੱਥੇ ਆ ਕੇ ਕੇਸ ਫਾਈਲ ਕਰਦੇ ਆ, ਰਿਫਿਊਜੀ ਜਿਹੜੇ ਬਾਹਰੋਂ ਹੀ ਆਪਣੀ ਕੰਟਰੀਆਂ ਤੋਂ ਹੀ ਰਿਫਿਊਜੀ ਕੈਂਪਾਂ ਤੋਂ ਰਿਫਿਊਜੀ ਬਣ ਕੇ ਇੱਥੇ ਆਉਂਦੇ ਆ, ਇਹਨਾਂ ਨੇ ਪਹਿਲਾਂ ਤਾਂ ਰੀਸੈਟਲਮੈਂਟ ਉਹਨਾਂ ਤੇ ਲਾਈ 1980 ਦੇ ਵਿੱਚ ਕਿ ਰਿਫਿਊਜੀਆਂ ਦੇ ਉੱਤੇ ਲਾਈ। 1990 ਦੇ ਵਿੱਚ ਜਿਹੜੇ ਅਟਰਨੀ ਜਨਰਲ ਸੀਗੇ ਉਹਨਾਂ ਨੇ ਜਿਹੜੀ ਆਹੀ ਰਿਫਿਊਜੀ ਵਾਲੀ ਜਿਹੜੀ ਅਮੈਂਡਮੈਂਟ, ਇਹਨੂੰ ਲਾਅ ਨੂੰ ਅਮੈਂਡ ਕਰਕੇ ਐਕਟ ਨੂੰ ਇਹਨਾਂ ਨੇ ਕਿਹਾ ਕਿ ਅਸਾਈਲਮ ਵਾਲੇ ਕੇਸਿਸ ਤੇ ਵੀ ਲਾਓ। ਫਿਰ ਇੱਥੇ ਕਾਫੀ ਸਾਰੀ ਫਾਈਟ ਚੱਲੀ 1990 ਦੇ ਵਿੱਚ, ਤੇ 1996 ਦੇ ਵਿੱਚ ਇੱਕ ਇਹਨਾਂ ਨੇ ਨਵਾਂ ਲਾਅ ਪਾਸ ਕੀਤਾ ਸੈਕਸ਼ਨ 208B। ਇਹਦੇ ਥੱਲੇ ਇਹਨਾਂ ਨੇ ਜਿਹੜੀ ਸੀਗੀ ਫਰਮ ਰੀਸੈਟਲਮੈਂਟ ਬਾਰ ਸੀਗੀ ਇਹਨੂੰ ਪੱਕਾ ਕਾਨੂੰਨ ਬਣਾਤਾ, ਤੇ ਜਿਹੜੇ ਵੀ ਅਸਾਈਲਮ ਦੇ ਕੇਸਿਸ ਔੜਤੇ ਹੁਣ ਜਿਹੜੀ ਫਰਮ ਰੀਸੈਟਲਮੈਂਟ ਬਾਰ ਆ ਉਹ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਸੈਕਸ਼ਨ 208 ਦੇ ਥੱਲੇ ਲਾਗੂ ਹੁੰਦੀ ਹੈ ਸਾਰੇ ਕੇਸਾਂ ਦੇ ਉੱਤੇ। ਸੋ ਫਰਮ ਰੀਸੈਟਲਮੈਂਟ, ਸੋ ਕਦੋਂ ਦਾ ਜਿਹੜਾ ਇਹ ਕੇਸ ਚੱਲਦਾ ਸੀਗਾ? ਸੋ ਇਸਨੂੰ ਜੇ ਸਿੰਪਲੀਫਾਈ ਕਰਕੇ ਦੱਸਣਾ ਹੋਵੇ ਸਰਲ ਭਾਸ਼ਾ ਦੇ ਵਿੱਚ, ਸੋ ਕੀ ਹੈ ਫਰਮ ਜਿਹੜੀ ਰੀਸੈਟਲਮੈਂਟ ਇੱਦਾਂ? ਸੋ ਪਹਿਲਾਂ ਤਾਂ ਜੀ ਇਹਦਾ ਆਹੀ ਜਿਹੜਾ ਮੇਨ ਸੈਕਸ਼ਨ 208 ਸਿੰਪਲੀਫਾਈ ਨਾਲ ਤਾਂ ਨਹੀਂ ਲੋਕਾਂ ਨੂੰ ਕੋਈ ਫਾਇਦਾ ਹੋਣਾ, ਕਿਉਂਕਿ ਲੋਕਾਂ ਨੂੰ ਸਿੰਪਲੀ ਤਾਂ ਲੋਕਾਂ ਨੂੰ ਪਤਾ ਹੈਗਾ ਕਿ ਬਾਹਰ ਲੱਗਦੀ ਆ, ਪਰ ਲੋਕਾਂ ਨੂੰ ਇਹ ਨਹੀਂ ਪਤਾ ਲੱਗਦੀ ਕਿੱਥੇ ਆ, ਤਾਂ ਕਰਕੇ ਸਾਰੇ ਡਰ ਜਾਂਦੇ ਆ। ਓਕੇ, ਕੋਈ ਝੂਠ ਬੋਲਦਾ, ਝੂਠ ਬੋਲ ਕੇ ਕਈ ਲੰਘ ਜਾਂਦੇ ਆ, ਕਈਆਂ ਨੂੰ ਜਿਹੜਾ DHS ਆ ਸਰਕਾਰੀ ਅਟਰਨੀ ਉਹ ਘੇਰ ਲੈਂਦਾ, ਸਾਰਾ ਰੈਕਟ ਲੈ ਕੇ ਆ ਜਾਂਦਾ ਜੱਜ ਤੇ ਫਿਰ ਕੋਰਟ ਰੂਮ 'ਚ ਕਾਫੀ ਤਮਾਸ਼ਾ ਹੁੰਦਾ ਲੋਕਾਂ ਦਾ ਕਿ ਜੱਜ ਕਹਿੰਦਾ ਝੂਠ ਬੋਲਿਆ, ਤੂੰ ਇੰਗਲੈਂਡ ਸੀਗਾ, ਤੂੰ ਇੱਥੇ ਸੀਗਾ ਹਨਾ। ਸੋ ਰੀਸੈਟਲਮੈਂਟ ਬਾਰ ਹੈ ਕੀ ਆ? ਸੈਕਸ਼ਨ 208.15 ਕਹਿੰਦਾ ਕੀ ਹੈਗਾ ਰੀਸੈਟਲਮੈਂਟ ਬਾਰ ਬਾਰੇ? ਉਹ ਕਹਿੰਦਾ ਕਿ ਕੋਈ ਵੀ ਜਿਹੜਾ ਏਲੀਅਨ ਹੁੰਦਾ, ਜਿਹੜਾ ਬੰਦਾ ਆ ਰਿਹਾ ਅਸਾਈਲਮ ਫਾਈਲ ਕਰ ਰਿਹਾ, ਉਹਨੂੰ ਆਪਾਂ ਪੱਕੇ ਤੌਰ ਤੇ ਰੀਸੈਟਲਡ ਮੰਨਾਂਗੇ ਜੇ 4-5 ਚੀਜ਼ਾਂ, ਕੋਈ ਵੀ ਚੀਜ਼ ਥੱਲੋਂ ਮੀਟ ਹੁੰਦੀ ਹੈ। ਸੋ ਪਹਿਲੀ ਚੀਜ਼ ਉਹਨਾਂ ਦੀ ਇਹ ਹੈ ਕਿ ਕਿਸੇ ਵੀ ਕੰਟਰੀ 'ਚੋਂ ਉਹ ਆਇਆ, ਜਿਸ ਕੰਟਰੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਾਂ ਤਾਂ ਉਹਦੇ ਕੋਲ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਸਟੇਟਸ ਹੈਗਾ ਕਿ ਗ੍ਰੀਨ ਕਾਰਡ ਹੋ ਗਿਆ ਜਾਂ ਸਿਟੀਜ਼ਨਸ਼ਿਪ ਹੋ ਗਈ ਉਹਦੇ ਇਕੁਇਵਲੈਂਟ। ਸੋ ਜਿਹੜੇ ਵੀ ਬੰਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਕੋਈ ਵੀ ਇੱਦਾਂ ਦੀ ਚੀਜ਼ ਸੀਗੀ, ਉਹ ਉਸ ਕੰਟਰੀ ਦੇ ਵਿੱਚ ਫਰਮਲੀ ਰੀਸੈਟਲਡ ਮੰਨਿਆ ਜਾਊਗਾ। ਦੂਜਾ ਕਹਿੰਦੇ ਕਿ ਉਹ ਵਾਲੀ ਕੈਟਾਗਰੀ ਜਿਹੜੀ ਲੋਕ ਜਿਹਨਾਂ ਕੋਲ ਭਾਵੇਂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਵੀ ਸੀਗੀ, ਪਰ ਉਹਨਾਂ ਦੇ ਕੋਲ ਕੋਈ ਨਾਨ ਪਰਮਾਨੈਂਟ, ਮਤਲਬ ਕਿ ਉਹਨਾਂ ਕੋਲ ਇੱਦਾਂ ਦਾ ਵਰਕ ਵੀਜ਼ਾ ਸੀਗਾ ਜਿਹੜਾ ਕਿ ਇਨਡੈਫੀਨਿਟਲੀ ਰਿਨਿਊ ਹੋ ਸਕਦਾ ਸੀਗਾ। ਸੋ ਫॉर ਐਗਜ਼ਾਮਪਲ ਜਿੱਦਾਂ ਦੁਬਈ ਦੇ ਵਿੱਚ ਰਿਨਿਊ ਕਰਾ ਸਕਦੇ ਹੋ ਤੁਸੀਂ ਇਨਡੈਫੀਨਿਟਲੀ, ਇੱਦਾਂ ਦੇ ਤੁਹਾਡੇ ਵੀਜ਼ੇ ਸੀਗੇ ਜਿਹੜੇ ਕਿ ਇਨਡੈਫੀਨਿਟਲੀ ਰਿਨਿਊ ਹੋ ਸਕਦੇ ਆ। ਸੋ ਇਹਦੇ ਵਿੱਚ ਹੁਣ ਤੁਹਾਨੂੰ ਲੀਗਲੀ ਆਰਗੂਮੈਂਟ ਸਟਰਕਚਰ ਕਰਨੀ ਪੈਣੀ, ਸਿਰਫ ਇੰਨਾ ਕਹਿਣਾ ਇਨਫ ਨਹੀਂ ਹੈਗਾ ਕਿ ਨਹੀਂ ਮੇਰਾ ਤਾਂ ਵਰਕ ਵੀਜ਼ਾ ਸੀਗਾ। ਹੋਰ ਵੀ ਡਿਟੇਲ ਹੈਗੀਆਂ, ਉਹ ਕਹਿੰਦੇ ਕਿ ਭਾਵੇਂ ਵਰਕ ਵੀਜ਼ਾ ਵੀ ਹੋਵੇ ਪਰ ਉਹਨਾਂ ਨੇ ਇਹ ਦੇਖਣਾ ਕਿ ਇਹ ਇਨਡੈਫੀਨਿਟਲੀ, ਮਤਲਬ ਕਿ ਲੰਬੇ ਸਮੇਂ ਲਈ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਸੀਗਾ ਕਿ ਨਹੀਂ ਕੀਤਾ ਜਾ ਸਕਦਾ ਸੀਗਾ। ਤੇ ਇਹਦੇ ਵਿੱਚ ਅਸਾਈਲਮ ਤੁਸੀਂ ਉੱਥੇ ਫਾਈਲ ਕੀਤਾ ਸੀਗਾ ਨਹੀਂ ਕੀਤਾ ਸੀਗਾ, ਇਹਦੇ ਵਿੱਚ ਟੂਰਿਸਟ ਵੀਜ਼ੇ ਜਿਹੜੇ ਇੱਦਾਂ ਦੀਆਂ ਚੀਜ਼ਾਂ ਉਹ ਕਾਊਂਟ ਨਹੀਂ ਹੁੰਦੀਆਂ। ਤੇ ਤੀਜੀ ਕੈਟਾਗਰੀ ਵਾਲੇ ਲੋਕ ਉਹ ਕਹਿੰਦੇ ਉਹ ਵਾਲੇ ਲੋਕ ਆਉਂਦੇ ਆ ਭਾਵੇਂ ਉਹਨਾਂ ਕੋਲ ਗ੍ਰੀਨ ਕਾਰਡ ਹੈਗਾ ਕਿ ਨਹੀਂ ਹੈਗਾ, ਪਰ ਉਹ ਅਪਲਾਈ ਕਰ ਸਕਦੇ ਸੀਗੇ। ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਮਰਜ਼ੀ ਸੀ ਮੈਂ ਅਪਲਾਈ ਨਹੀਂ ਕੀਤਾ। ਉਹਨਾਂ ਨੇ ਇਹ ਦੇਖਣਾ ਕਿ ਜਿਹੜੇ ਤੁਹਾਡੇ ਵਰਗੇ ਲੋਕ ਆ ਜਦੋਂ ਉੱਥੇ ਹੁੰਦੇ ਆ, ਤੁਸੀਂ ਵਿਆਹ ਕਰਾਇਆ ਕੁਛ ਵੀ ਆ, ਕੀ ਤੁਸੀਂ ਉੱਥੇ ਗ੍ਰੀਨ ਕਾਰਡ ਲੈ ਸਕਦੇ ਸੀਗੇ ਕਿ ਨਹੀਂ ਲੈ ਸਕਦੇ ਸੀ। ਉਹ 3 ਕੈਟਾਗਰੀ ਵਾਲੇ ਲੋਕ ਆ ਗਏ ਕਿ ਇੱਕ ਜਿਹਨਾਂ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਹੈਗੀ ਆ, ਇੱਕ ਉਹ ਵਾਲੇ ਲੋਕ ਆ ਗਏ ਜਿਹਨਾਂ ਕੋਲ ਕਿ ਵਰਕ ਵੀਜ਼ਾ ਜਾਂ ਕੋਈ ਵੀ ਇੱਦਾਂ ਦਾ ਵੀਜ਼ਾ ਸੀਗਾ ਜਿਹੜਾ ਇਨਡੈਫੀਨਿਟਲੀ ਰਿਨਿਊ ਹੋ ਸਕਦਾ ਸੀਗਾ, ਅਸਾਈਲੀ ਵਰਕ ਵੀਜ਼ਾ ਸਾਰਾ ਇੱਦਾਂ ਦਾ। ਤੇ ਤੀਜੀ ਕੈਟਾਗਰੀ ਵਾਲੇ ਉਹ ਵਾਲੇ ਲੋਕ ਆ ਗਏ ਜਿਹਨਾਂ ਕੋਲ ਭਾਵੇਂ ਕੁਛ ਨਹੀਂ ਹੈਗਾ ਪਰ ਉਹ ਕਰ ਸਕਦੇ ਸੀਗੇ, ਉਹਨਾਂ ਨੇ ਜਾਣ ਕੇ ਨਹੀਂ ਕੀਤਾ।
ਹੂੰ। ਤੇ ਫਾਈਨਲੀ ਇਹਦੇ ਵਿੱਚ ਉਹ ਕਹਿੰਦੇ ਉਹ ਜਿਹੜੇ ਲੋਕ ਹੀ ਆਉਂਦੇ ਆ ਜਿਹੜੇ ਕਿਸੇ ਵੀ ਕੰਟਰੀ ਦੇ ਵਿੱਚ ਇੱਕ ਆਹ ਹੁਣ ਇੰਪੋਰਟੈਂਟ ਹੈਗਾ, ਠੀਕ ਕਿਸੇ ਹੈ। ਵੀ ਕੰਟਰੀ ਦੇ ਵਿੱਚ 1 ਸਾਲ ਤੋਂ ਵੱਧ ਰਹਿੰਦੇ ਆ, ਆਪਣੇ ਦੇਸ਼ ਨੂੰ ਛੱਡਣ ਤੋਂ ਬਾਅਦ ਕਿਸੇ ਵੀ ਕੰਟਰੀ ਦੇ ਵਿੱਚ 1 ਸਾਲ ਤੋਂ ਵੱਧ ਰਹਿੰਦੇ ਆ, ਤੇ ਉਹ ਕੰਟਰੀ ਦੇ ਵਿੱਚ ਉਹਨਾਂ ਨਾਲ ਕੋਈ ਵੀ ਟੌਰਚਰ, ਕੋਈ ਵੀ ਧੱਕਾ, ਕੋਈ ਫਿਜ਼ੀਕਲ, ਕੋਈ ਵੀ ਇਦਾਂ ਦੀ ਕੁੱਟਮਾਰ ਜਾਂ ਕੋਈ ਇਦਾਂ ਦਾ ਸਿਨੈਰੀਓ ਨਹੀਂ ਬਣਦਾ, ਉਹ ਲੋਕਾਂ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਆ ਉਹ ਲਾਗੂ ਹੁੰਦੀ ਹੈ। ਫਰਮ ਰੀਸੈਟਲਮੈਂਟ ਬਾਰ ਲਾਗੂ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੇਸ ਹਾਰ ਗਏ ਆ, ਉਹਦਾ ਮਤਲਬ ਸਿਰਫ ਇਹ ਹੈਗਾ ਕਿ ਬਾਹਰ ਤੁਹਾਡੇ ਉੱਤੇ ਅਪਲਾਈ ਹੁੰਦੀ ਹੈ ਕਿ ਇਸ ਮੌਕੇ ਤੇ ਬਹਿਸ ਹੋਊਗੀ, ਜੱਜ ਤੁਹਾਨੂੰ ਉਸੇ ਦਿਨ ਜਾਂ ਅਗਲੇ ਦਿਨ ਤੁਹਾਨੂੰ ਅਗਲੀ ਵਾਰੀ ਦੁਬਾਰਾ ਹੀਅਰਿੰਗ ਦਊਗਾ, ਫਰਮ ਰੀਸੈਟਲਮੈਂਟ ਦੇ ਉੱਤੇ ਤੁਹਾਡੀ ਜਿਹੜੀ ਚਰਚਾ ਉਹ ਚੱਲੂਗੀ। ਸਾਨੂੰ ਜੇ ਸਮਰਾਈਜ਼ ਕਰੀਏ ਸਿੰਪਲ ਅਕਸ਼ਰਾਂ ਦੇ ਵਿੱਚ ਇਹ ਹੈਗਾ ਕਿ ਕੋਈ ਵੀ ਬੰਦਾ ਜਿਹੜਾ ਕਿਸੇ ਤੀਜੀ ਕੰਟਰੀ ਦੇ ਵਿੱਚ ਜਾ ਕੇ ਰਿਹਾ 1 ਸਾਲ ਤੋਂ ਉੱਤੇ, ਜਾਂ ਉਹਦੇ ਕੋਲ ਗ੍ਰੀਨ ਕਾਰਡ ਹੈਗਾ, ਜਾਂ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਸੀਗਾ, ਜਾਂ ਕੋਈ ਇਨਡੈਫੀਨਿਟ ਜਿਹੜਾ ਵਰਕ ਵੀਜ਼ਾ ਕੋਈ ਇਦਾਂ ਦੀ ਚੀਜ਼ ਹੈਗੀ ਆ, ਤਾਂ ਉਹਦੇ ਉੱਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਹੈ, ਉਹਨੂੰ ਅਸਾਈਲਮ ਨਹੀਂ ਮਿਲ ਸਕਦੀ ਅਨਲੈਸ ਉਹ ਕੋਈ ਨਾ ਕੋਈ ਜਿਹੜੀ ਐਕਸੈਪਸ਼ਨ ਹੈਗੀ ਆ ਇਸ ਕਾਨੂੰਨ ਤੇ ਉਹਨੂੰ ਸਟੈਬਲਿਸ਼ ਕਰੇ। ਸੋ ਉਹਦੇ ਵਿੱਚ ਲਾਇਰ ਦਾ ਕੰਮ ਇਹ ਨਹੀਂ ਹੈਗਾ ਕਿ ਭਾਜੀ ਮੈਂ ਦੱਸਣਾ ਕਿ ਨਹੀਂ ਦੱਸਣਾ, ਇਹਦੇ ਵਿੱਚ ਲਾਇਰ ਦਾ ਕੰਮ ਇਹ ਹੈਗਾ ਕਿ ਭਾਜੀ ਮੇਰੇ ਨਾਲ ਇਦਾਂ ਹੋਇਆ, ਮੈਨੂੰ ਕਿੱਦਾਂ ਬਚਾ ਸਕਦੇ ਆ ਤੁਸੀਂ। ਸੋ ਉਹ ਐਕਸੈਪਸ਼ਨਸ ਦੀ ਆਪਾਂ ਗੱਲ ਕਰਾਂਗੇ। ਸੋ ਆਹ ਚੀਜ਼ ਆ, ਜੇ ਤੁਸੀਂ ਮੈਨੂੰ ਕਿਸੇ ਵੀ ਵਕੀਲ ਨੂੰ ਆਏ ਕਹਿੰਦੇ ਹੋ ਕਿ ਮੈਂ ਰਿਹਾ ਸੀਗਾ ਪਰ ਮੈਂ ਦੱਸਣਾ ਨਹੀਂ ਹੈਗਾ, ਕੋਈ ਇੱਕੋ ਹੀ ਜਵਾਬ ਹੈਗਾ ਕਿ ਨਹੀਂ, ਤੇਰਾ ਕੇਸ ਨਹੀਂ ਫੜ ਸਕਦੇ। ਕਿਉਂ ਨਹੀਂ ਫੜ ਸਕਦੇ? ਕਿਉਂਕਿ ਜਿਹੜਾ ਵਕੀਲ ਆ ਉਹ ਆਪਣਾ ਲਾਇਸੈਂਸ ਨਹੀਂ ਲੂਜ਼ ਕਰੂਗਾ ਤੁਹਾਡੇ ਪਿੱਛੇ, ਰਾਈਟ। ਸੋ ਇਹ ਹੈ ਕਿ ਹੁਣ ਦੱਸਣਾ ਨਹੀਂ ਦੱਸਣਾ ਉਹ ਤੁਹਾਡਾ ਡਿਸੀਜਨ ਹੈ ਕਿੱਦਾਂ, ਪਰ ਵਕੀਲ ਨੂੰ ਤੁਸੀਂ ਦੱਸਦੇ ਆ ਕਿ ਮੈਂ ਯੂਰਪ ਰਿਹਾ ਸੀਗਾ, ਵਕੀਲ ਨੇ ਦੱਸਣਾ ਹੀ ਦੱਸਣਾ ਹੈਗਾ, ਰਾਈਟ। ਸੋ ਉਹ ਪਹਿਲਾਂ ਤੁਸੀਂ ਫੈਸਲਾ ਕਰ ਲਓ ਕਿ ਤੁਹਾਡੀ ਪੋਜੀਸ਼ਨ ਕੀ ਹੈਗੀ ਹੈ ਜੀ। ਜੋ ਸੋ ਬੇਸਿਕਲੀ ਜੇ ਵਕੀਲ ਨੂੰ ਉਹ ਦੱਸਦੇ ਆ ਤਾਂ ਵਕੀਲ ਦੀ ਉਹ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਉਹਨੂੰ ਦੱਸਣਾ ਹੀ ਪੈਣਾ ਆ, ਉਹ ਕੇਸ ਨੂੰ ਛੁਪਾ ਨਹੀਂ ਸਕਦਾ। ਸੋ ਆਪਾਂ ਨੂੰ ਕਿੰਨੀ ਵਾਰੀ ਇਹ ਕੁਐਸਚਨ ਅਟਾਰਨੀ ਕਹਿਣਾ ਜੀ ਆਉਂਦਾ ਹੈ, ਕੋਈ ਪੁਰਤਗਾਲ ਤੋਂ, ਕੋਈ ਸਪੇਨ ਤੋਂ, ਕੋਈ ਇਟਲੀ ਤੋਂ, ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਰਹਿ ਰਹੇ ਆ, ਪਰਿਵਾਰਾਂ ਸਮੇਤ ਰਹਿ ਰਹੇ ਆ, ਵੀ ਅਸੀਂ ਅਮਰੀਕਾ 'ਚ ਸੈਟਲ ਹੋਣਾ ਚਾਹੁੰਦੇ ਆ, ਫਿਰ ਉਹ ਅਸਾਈਲਮ ਦੀ ਥਾਂ ਤੇ ਫਿਰ ਉਹ E2 ਵਾਲਾ ਜਾਂ ਕੁਛ ਇੱਦਾਂ ਦਾ ਕੋਈ ਹੋਰ ਤਰੀਕਾ ਵੀ ਜਿਹੜਾ ਉਹ ਦੇਖ ਸਕਦੇ ਆ। ਸਪੇਨ ਵਾਲੇ, ਇਟਲੀ ਵਾਲੇ, UK ਵਾਲੇ ਇਹ ਸਾਰੇ E2 ਕਰ ਸਕਦੇ ਆ। ਸੋ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਪੁਰਤਗਾਲ ਵਾਲੇ ਸੀਗੇ ਉਹ ਨਹੀਂ ਕਰ ਸਕਦੇ E2 ਕਿਉਂਕਿ ਉਹਨਾਂ ਦੀ ਕੰਟਰੀ ਨਹੀਂ ਹੈਗੀ। ਸੋ ਉਹ ਵਿਚਾਰੇ ਫਸ ਜਾਂਦੇ, ਉਹ ਕਹਿੰਦੇ ਬਾਕੀ ਸਾਰੇ ਚੱਲ ਗਏ, ਮੈਂ ਕਿਉਂ ਰਹਿ ਗਿਆ। ਤੇ ਪਰ ਏਦਾਂ ਕਿ ਜਿੱਦਾਂ ਗੱਲ ਦੱਸੀ ਕਿ ਕਈਆਂ ਦੇ ਬੱਚੇ ਵਗੈਰਾ ਵੀ ਬੋਰਨ ਆ ਉੱਥੇ, ਹਨਾ। ਸੋ ਇੰਨੇ ਲੰਬੇ ਸਮੇਂ ਤੁਸੀਂ 10-10 ਸਾਲ ਆਪਣੀ ਕੰਟਰੀ ਤੋਂ ਐਬਸੈਂਟ ਹੋ ਤਾਂ ਮੁਸ਼ਕਲ ਹੋ ਜਾਂਦਾ ਉਸ ਚੀਜ਼ ਤੁਹਾਡਾ। ਸੋ ਐਂਡ ਆਫ ਦਾ ਡੇ ਹੀ ਹੈ ਕਿ ਚਲੋ ਆ ਗਏ 2 ਨੰਬਰ 'ਚ, 4 ਪੈਸੇ ਕਮਾ ਲਓਗੇ, ਪਰ ਵੈਰੀ ਲੌਂਗ ਰਨ ਦੇ ਵਿੱਚ ਹਨਾ 4-5 ਸਾਲ, 6 ਸਾਲ ਬਾਅਦ, 7 ਸਾਲ ਬਾਅਦ ਤੁਹਾਨੂੰ ਆ ਜਿਹੜਾ ਲਾਅ ਆ ਇਹ ਫਰਮ ਰੀਸੈਟਲਮੈਂਟ ਏਦਾਂ ਲੱਗਣਾ। ਇਹਦਾ ਹੁਣ ਸੌਖਾ ਤਰੀਕਾ ਕੀ ਹੁੰਦਾ ਕਿ ਕੋਈ ਪੈਰਾਲੀਗਲ ਬੈਠਾ ਫਾਰਮ ਭਰ ਰਿਹਾ, ਉਹਨੇ ਕਹਿਣਾ ਛੱਡ ਮੇਰੀ ਕਿਹੜੀ ਹੈਡ, ਮੈਂ ਕਿਹੜਾ ਦੇ ਨਾਲ ਜਾਣਾ ਕੋਰਟ ਦੇ ਵਿੱਚ। ਹੁਣ ਪੈਸੇ ਬਣਦੇ ਆ 4 ਮੈਂ ਬਣਾ ਕੇ ਤਾਂ ਅਸਾਈਲਮ ਫਾਈਲ ਕਰਦਾ, ਮੈਂ ਕਹਿਣਾ ਨਹੀਂ ਸੀਗਾ। ਤੇ ਹੁੰਦਾ ਕੀ ਆ ਕਿ ਪਹਿਲਾਂ ਵਕੀਲ ਮਾੜਾ ਹੀ ਲੱਗਦਾ, ਵਕੀਲ ਸਾਰਿਆਂ ਨੂੰ ਮਾੜੇ ਲੱਗਦੇ ਆ। ਉਹ ਕਹਿੰਦੇ ਵਕੀਲ ਸਭ ਤੋਂ ਮਾੜੀ ਚੀਜ਼ ਆ, ਜਦ ਤੱਕ ਬੰਦੇ ਨੂੰ ਵਕੀਲ ਦੀ ਲੋੜ ਨਹੀਂ ਪੈਂਦੀ ਤਦ ਤੱਕ। ਜਦੋਂ ਲੋੜ ਪੈਂਦੀ ਆ ਫਿਰ ਅੱਛਾ ਭਾਜੀ ਯਾਰ ਇਹ ਤਾਂ ਗਲਤ ਹੋ ਗਿਆ, ਇਹ ਤਾਂ ਉਦੋਂ ਸੋਚਿਆ ਨਹੀਂ ਸੀਗਾ, ਇਹ ਤਾਂ ਬੰਦੇ ਨੇ ਕਰਤਾ, ਮੈਨੂੰ ਦੱਸਿਆ ਨਹੀਂ, ਮੇਰੇ ਸਾਈਨ ਨਹੀਂ ਕਰਾਏ, ਮੇਰੇ ਕੋ ਕਹਾਣੀ ਬਣਾ ਲਈ, ਮੇਰਾ ਇਹ ਕਰਤਾ, ਮੇਰਾ ਉਹ ਕਰਤਾ, ਹੈ ਨਾ। ਸਰਕਾਰੀ ਵਕੀਲ ਕਈ ਵਾਰੀ ਕੇਸ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਉਹਨੇ ਪਹਿਲਾਂ ਹੀ ਚਿੱਠਾ ਰੱਖਿਆ ਹੁੰਦਾ ਕਿ ਬਈ ਆਹ ਤੁਹਾਡਾ ਕੇਸ ਫਰੋਡ ਆ, ਦੇਖੋ ਆ ਬੰਦੇ ਦਾ ਆਹ ਰੈਕਡ ਹੈਗਾ। ਹੁਣ ਤੁਸੀਂ ਤਰੀਕ ਤੇ ਵੀ ਕਿਹੜੇ ਮੂੰਹ ਨਾਲ ਜਾਓਗੇ, ਫਿਰ ਪਹਿਲਾਂ ਹੀ ਉਹਨੇ 4 ਦਿਨ ਪਹਿਲਾਂ ਉਹਨੇ ਕਹਿ ਦੇਣਾ ਕਿ ਬਈ ਆਹ ਬੰਦਾ ਯੂਰਪ ਦੇ ਵਿੱਚ ਰਹਿ ਕੇ ਆਇਆ ਵਾ, ਜੱਜ ਨੂੰ ਵੀ ਐਵੀਡੈਂਸ ਦੇ ਦਿੰਦੇ, ਹੈ ਨਾ। ਉਹ ਹਾਲਾਤਾਂ ਦੇ ਵਿੱਚ ਜਿਹੜਾ ਵਕੀਲ ਆ ਉਹਦੇ ਕੋਲ ਸਿਰਫ ਇੱਕੋ ਹੀ ਚੋਇਸ ਹੁੰਦੀ, ਉਹਨੂੰ ਕੇਸ ਤੋਂ ਵਿਡਰਾਅ ਕਰਨਾ ਪੈਂਦਾ, ਉਹ ਜਾ ਵੀ ਨਹੀਂ ਸਕਦਾ। ਜੱਜ ਨੇ ਕਹਿਣਾ ਕਿ ਤੂੰ ਕੀ ਕਰਨ ਆਇਆ ਇਹਦੇ ਨਾਲ, ਇਹ ਝੂਠ ਬੋਲਦਾ ਵਾ, ਠੀਕ ਆ। ਸੋ ਇਹ ਹੈ ਕਿ ਹੁਣ ਜਿਹੜੀ ਫੈਸਲਾ ਤੁਹਾਡਾ ਵਾ, ਸਾਡਾ ਕੰਮ ਹੈ ਇਨਫੋਰਮੇਸ਼ਨ ਦੇਣੀ। ਸਿਰਫ ਇਹ ਨਹੀਂ ਕਿ ਯਾਰ ਮੇਰੇ ਦੋਸਤ ਨੇ ਇੱਦਾਂ ਕਿਹਾ, ਪੈਰਾਲੀਗਲ ਨੇ ਇੱਦਾਂ ਕਿਹਾ, ਤੁਹਾਨੂੰ ਲਾਅ ਦੱਸ ਰਹੇ ਆ, ਤੁਸੀਂ ਆਪ ਸਮਝਦਾਰ ਆ, ਤੁਸੀਂ ਆਪਣਾ ਫੈਸਲਾ ਲਓ ਕਿੱਦਾਂ। ਸੋ ਇਹਦੇ ਬਾਰੇ ਜਿਹੜੀ ਹੁਣ ਅੱਗੇ ਸੀ ਕਿ ਬਾਹਰ ਤੁਹਾਡੇ ਤੇ ਲੱਗ ਗਈ ਤਕਰੀਬਨ, ਜਿਹੜਾ ਬੰਦਾ ਰਹਿ ਲਿਆ, ਗ੍ਰੀਨ ਕਾਰਡ ਮਿਲ ਗਿਆ, ਕੋਈ ਡਾਊਟ ਨਹੀਂ ਹੈਗਾ ਤੁਹਾਡੇ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗ ਗਈ। ਹੁਣ ਆਪਾਂ ਇਹ ਡਿਸਕਸ ਕਰਨਾ ਕਿ ਇਹ ਸਾਰਾ ਜਿਹੜਾ ਸਿਸਟਮ ਹੈ ਕੀ ਆ, ਇਹ ਤੋਂ ਤੁਸੀਂ ਬਚ ਕਿੱਦਾਂ ਸਕਦੇ ਆ। ਸਾਰੇ ਜਣੇ ਨਹੀਂ ਬਚ ਸਕਦੇ, ਕਈ ਜਣੇ ਬਚ ਸਕਦੇ ਆ, ਜਿਹੜੇ ਬਚ ਸਕਦੇ ਆ ਉਹ ਧਿਆਨ ਨਾਲ ਸੁਣੋ ਜੀ।